आदाब ते सत श्री अकाल। तुसी जुड़े होए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनेशनल रेडियो नैटवर्क ਦੇ ਨਾਲ-ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने लिए मौजूद है मसूद मली जी। मसूद जी आए जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 17 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 18 ਮਾਰਚ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਹਫਤੇ ਦੀ 5 ਦਿਨ ਮੰਡੇ ਟੂ ਫਰਾਈਡੇ ਅਸੀਂ ਇਹ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਜਿਹੜੀਆਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ रेडियो नेटवर्क के नाल सारे डिजिटल प्लेटफॉर्म जिन्हां च पंजाबी रेडियो यूएसए दा फेसबुक है, यूट्यूब है, इंस्टाग्राम है ओदे उत्ते देख भी सकते हो। जे समझदे हो कि ये खबरां तुहाडे कारोबार व्यापार दे वधाव वास्ते फायदेमंद साबित हो सकती हैं ते इन्हां नूं स्पॉन्सर भी जरूर करो। स्पॉन्सरशिप लई साडा टेलीफोन नंबर है जी 408 272 5500 4082725200। मसूद बाद ने खबरां हले पाकिस्तान ने हस्पताल ते हमला कीता है, तालिबान वालों दावा ਤੇ ਖਾਜਾ ਆਸਿਫ ਦਾ ਟਵੀਟ ਹੈ ਤੇ ਪਾਕਿਸਤਾਨੀ ਸਰਕਾਰ ਦਾ ਜਵਾਬ ਹੈ। ਕੀ ਜਾਣਕਾਰੀ ਮਸੂਦ ਤੁਹਾਡੇ ਕੋਲ? ਜੀ ਸੋਮਵਾਰ ਦੀ ਸ਼ਾਮੀ ਇਹ ਵੱਡਾ ਹਮਲਾ ਹੋਇਆ ਸੀਗਾ। ਉਦੋਂ ਤੱਕ ਤੇ ਇਹੀ ਅਫਗਾਨ ਤਾਲਿਬਾਨਾਂ ਵੱਲੋਂ ਵੀ ਆਖਿਆ ਗਿਆ ਕਿ ਜੀ ਹਮਲਾ ਹੋਇਆ ਹੈ, ਪਾਕਿਸਤਾਨ ਵੱਲੋਂ ਵੀ। ਇਹ ਕੱਲ ਫਿਰ ਕੰਮ ਜਦੋਂ ਆ ਜਿਹੜਾ ਮੰਗਲ ਦਾ ਦਿਨ ਚੜਿਆ ਉਦੋਂ ਇਹ ਫਿਰ ਖਬਰਾਂ ਸਾਹਮਣੇ ਆਈਆਂ। ਤਾਲਿਬਾਨਾਂ ਦਾ ਆਖਣਾ ਹੈ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਇੱਕ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਆ। ਕਾਬਲ ਤੋਂ ਜਿਹੜੇ ਉਹਨਾਂ ਦੇ ਫੋਰੈਂਸਿਕ ਲੈਬੋਰਟਰੀ ਜ਼ਰੀਏ ਨੇ ਉਹਨਾਂ ਨੇ ਤਸਦੀਕ ਕੀਤੀ ਕਿ ਜੀ 100 ਤੋਂ ਵੱਧ ਹਲਾਕਤਾਂ ਹੋਈਆਂ। ਤਾਲਿਬਾਨ ਇਸ ਵੇਲੇ ਕਹਿ ਰਹੇ ਨੇ ਕਿ 408 ਹਲਾਕਤਾਂ ਹੋਈਆਂ ਨੇ, 150 ਤੋਂ ਵੱਧ ਲੋਕ ਫੱਟਰ ਨੇ ਔਰ ਪਾਕਿਸਤਾਨ ਨੇ ਇੱਕ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਆ। ਇਹ ਹਸਪਤਾਲ ਆ ਜਿਹੜਾ ਇਹ ਨਸ਼ੇ ਦੇ ਰੋਗ ਦਾ ਸ਼ਿਕਾਰ ਜਿਹੜੇ ਰੋਗੀ ਨੇ ਉਹਨਾਂ ਦੇ ਇਲਾਜ ਔਰ ਦਵਾ ਦਾਰੂ ਦਾ ਟਿਕਾਣਾ ਸੀਗਾ। ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਨੇ ਬੜੇ ਮਿਣੇ ਚੁਣੇ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਹੜੇ ਸਾਡੇ ਟਾਰਗੇਟ ਸਨ। ਅਸੀਂ 78 ਵਰੇ ਦੀ ਤਾਰੀਖ ਦੇ ਵਿੱਚ ਕਦੀ ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਨਹੀਂ ਬਣਾਇਆ। ਪਾਕਿਸਤਾਨ ਤੋਂ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੀ ਜਿਹੜੀ ਮਿਨਿਸਟਰੀ ਹੈ ਉਹਦਾ ਆਖਣਾ ਆ ਕਿ ਅਸੀਂ ਹਸਪਤਾਲ ਤੋਂ 3 ਮੀਲ ਦੂਰ ਇੱਕ ਅਸਲਾ ਡੀਪੂ ਆ ਜਿਹੜਾ ਉਹਨੂੰ ਨਿਸ਼ਾਨਾ ਬਣਾਇਆ। ਫਿਰ ਪਾਕਿਸਤਾਨੀ ਸਰਕਾਰ ਵੱਲੋਂ ਇੱਕ ਫੋਟੇਜ ਆ ਜਿਹੜੀ, ਇੱਕ ਵੀਡੀਓ ਆ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ 에ਅਰ ਸਟ੍ਰਾਈਕ ਯਾਨੀ ਜਦੋਂ ਇਹ ਅਟੈਕ ਕੀਤਾ ਜਾਂਦਾ ਆ, ਇਸ ਅਟੈਕ ਤੋਂ ਬਾਅਦ ਦੁਬਾਰਾ ਇੱਕ ਅਟੈਕ ਹੁੰਦਾ ਜਿਹੜਾ ਇੱਕ ਵੱਡਾ ਅਟੈਕ ਆ। ਪਾਕਿਸਤਾਨ ਦਾ ਦਾਅਵਾ ਆ ਕਿ ਇਹ ਇੱਕ ਅਸਲਾ ਡੀਪੂ ਸੀਗਾ ਜਿਹਨੂੰ ਅਸੀਂ ਤਬਾਹ ਕੀਤਾ ਹੈ। ਇਸ ਤੋਂ ਅੱਡ ਅਸੀਂ ਪਖਤੀਕਾ ਔਰ ਕਾਬਲ ਦੇ ਵਿੱਚ ਅੱਤਗਰਦ ਲੜਾਕੂਆਂ ਦੇ ਟਿਕਾਣੇ ਜਿਹੜੇ ਤਾਲਿਬਾਨਾਂ ਦੇ ਪਰਛਾਵੇਂ ਟ੍ਰੇਨਿੰਗ ਕਰਨ ਦੇ ਨੇ ਔਰ ਪਾਕਿਸਤਾਨ 'ਚ ਹਮਲੇ ਕਰਨ ਦੇ ਨੇ, ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾਇਆ। ਤਾਲਿਬਾਨ ਜ਼ਿੰਮੇਦਾਰਾਂ ਦਾ ਆਖਣਾ ਆ ਕਿ ਇੱਕ ਪਾਸੇ ਚੀਨ ਜਿਹੜਾ ਉਹ ਸਾਡੀ ਔਰ ਪਾਕਿਸਤਾਨ ਦੀ ਇਹ ਲੜਾਈ ਹੈ ਜਿਹੜੀ ਇਹਨੂੰ ਮੁਕਾ ਕੇ ਕਿਸੇ ਗੱਲ ਦੇ ਉੱਤੇ ਲਿਆਉਣਾ ਚਾਹ ਰਿਹਾ ਹੈ। ਦੂਸਰੇ ਪਾਸੇ ਪਾਕਿਸਤਾਨ ਦੁਸ਼ਮਣੀ ਲੈਣ ਡਿਆ ਆ। ਨਾਲ ਹੀ ਤਾਲਿਬਾਨਾਂ ਨੇ ਧਮਕੀ ਦਿੱਤੀ ਹੈ ਕਿ ਪਾਕਿਸਤਾਨ ਕੋਲੋਂ ਇਹਦਾ ਬਦਲਾ ਜਿਹੜਾ ਉਹ ਵੀ ਜ਼ਰੂਰ ਲਵਾਂਗੇ ਔਰ ਇਹ ਆਖਿਆ ਜਾ ਰਿਹਾ ਕਿ ਜਦੋਂ ਦੁਸ਼ਮਣੀ ਵਾਲੇ ਮਾਮਲੇ ਹੋਣਗੇ ਉਹਨਾਂ ਦੇ ਵਿੱਚ ਭਲਾ ਕਿਵੇਂ ਗੱਲਬਾਤ ਹੋ ਸਕਦੀ ਹੈ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਿਫ ਹੋਣਾ ਦੇ ਐਕਸ ਸਨਾ ਦੀ ਤੁਸੀਂ ਗੱਲ ਕੀਤੀ, ਉਹਨਾਂ ਨੇ ਬੜਾ ਦੋ ਟੋਕ ਕਿਹਾ ਆ ਕਿ ਹਸਪਤਾਲਾਂ ਦੇ ਪਹਿਲਾਂ ਤਾਂ ਇਹ ਕਿ ਪਾਕਿਸਤਾਨੀ ਸਰਕਾਰ ਇਨਕਾਰੀ ਹੈ ਕਿ ਹਸਪਤਾਲ ਦੇ ਉੱਤੇ ਅਟੈਕ ਹੋਇਆ। ਸੈਕੰਡਲੀ ਡਿਫੈਂਸ ਮਿਨਿਸਟਰ ਦਾ ਇਹ ਆਖਣਾ ਹੈ ਕਿ ਹਸਪਤਾਲ ਦੇ ਉੱਤੇ ਅਟੈਕ ਦਾ ਇਲਜ਼ਾਮ ਉਹ ਲੋਕ ਲਾਉਂਦੇ ਨੇ ਜਿਹੜੇ ਆਪ ਸਾਡੀਆਂ ਮਸੀਤਾਂ ਤੇ ਹਮਲਾ ਕਰਦੇ ਨੇ, ਜਿਹੜੇ ਸਜਦੇ ਪਏ ਰੱਬ ਅੱਗੇ ਮੱਥਾ ਟੇਕੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਉਹ ਸਾਨੂੰ ਦੱਸਣ ਦੇ ਨੇ ਕਿ ਇਨਸਾਨੀ ਹਮਦਰਦੀ ਕੀ ਹੈ ਔਰ ਅਸੀਂ ਕਿੱਥੇ ਹਮਲਾ ਕਰਨਾ ਹੈ। ਜਿੱਥੇ ਜਿੱਥੇ ਟਿਕਾਣੇ ਹੋਣਗੇ, ਜਿੱਥੇ ਜਿੱਥੇ ਲੜਾਕੂ ਹੋਣਗੇ, ਅਸੀਂ ਉਹਨਾਂ ਤੇ ਹਮਲੇ ਕਰਾਂਗੇ। ਆਪਣੇ ਇਸ ਟਵੀਟ ਸੁਨਾ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਾਡੇ ਕੋਲੋਂ 78 ਵਰਿਆਂ 'ਚ ਬਹੁਤ ਸਾਰੀਆਂ ਗਲਤੀਆਂ ਹੋਈਆਂ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਗਲਤੀ ਅਫਗਾਨਾਂ ਦੀ, ਇਹਨਾਂ ਤਾਲਿਬਾਨਾਂ ਦੀ, ਇਹਨਾਂ ਮਹਾਜਰਾਂ ਦੀ ਹੈ ਜਿਹੜੀ ਉਹ ਪ੍ਰਾਹੁਣਚਾਰੀ ਕਰਨੀ ਸੀਗੀ। ਅਸੀਂ ਇਹਨਾਂ ਨੂੰ ਪਨਾਹ ਦਿੱਤਾ, ਅੱਧੀ ਸਦੀ 50 ਸਾਲ ਨੇ ਜਿਹੜੇ ਉਹ ਅਸੀਂ ਇਹਨਾਂ ਦੀ ਸੇਵਾ ਕੀਤੀ। ਅੱਜ ਇਹ ਨਾ ਪਾਕਿਸਤਾਨ ਨੂੰ ਮੰਨਣ ਦੇ ਨੇ, ਨਾ ਪਾਕਿਸਤਾਨ ਦੇ ਅਮਨ ਨੂੰ ਮੰਨਣ ਦੇ ਨੇ, ਸਭ ਤੋਂ ਵੱਡੀ ਦੁਸ਼ਮਣੀ ਲੈਣ ਦੇ ਨੇ। ਤੇ ਜੇ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਇਹ ਕੰਮ ਕਰੋ, ਉਹਦੇ ਬਦਲੇ ਸਾਡੇ ਕੋਲੋਂ ਵੱਡੀਆਂ ਰਕਮਾਂ ਫਰੋਤੀ ਦੇ ਨਾਂ ਦੇ ਉੱਤੇ ਇਹ ਲੈ ਰਹੇ ਨੇ। ਇਸੇ ਮੁਲਕ ਦੇ ਅੰਦਰ ਬਦਅਮਨੀ ਔਰ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਨੂੰ ਹਵਾ ਦੇ ਰਹੇ ਨੇ, ਬਜਾਏ ਦੇ ਕਿ ਜਿੱਥੋਂ ਖਾਦਾ ਆ ਉਹਨੂੰ ਹਲਾਲ ਕਰਦੇ ਜਾਂ ਵਫਾਦਾਰੀ ਕਰਦੇ, ਉਸ ਲੂਣ ਦੀ ਲੱਜ ਰੱਖਦੇ, ਉੱਥੇ ਅਤਗਰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਹੜੀ ਸਾਡੇ ਲਈ ਬਰਦਾਸ਼ਤ ਤੋਂ ਬਾਹਰ ਆ। ਔਰ ਹੁਣ ਇਹ ਟਿਕਾਣੇ ਨੇ ਜਿਹੜੇ ਇਹਨਾਂ ਨੂੰ ਨਿਸ਼ਾਨਾ ਬਣਾਉਂਦੇ ਰਹਾਂਗੇ। ਸੋ ਇਹ ਦੋ ਤਰ੍ਹਾਂ ਦੀਆਂ ਖਬਰਾਂ। BBC ਨੇ ਇਹਦੇ ਤੇ ਇਹ ਆਖਿਆ ਕਿ ਤਾਲਿਬਾਨ ਜਿਹੜੀਆਂ ਹਲਾਕਤਾਂ ਦਾ ਦਾਅਵਾ ਕਰਨ ਦੇ ਨੇ ਕਿ ਇੰਨੀਆਂ ਹਲਾਕਤਾਂ ਹੋਈਆਂ ਨੇ, ਉਹਨਾਂ ਦੀ ਆਜ਼ਾਦ ਜ਼ਰੀਆਂ ਤੋਂ ਕੋਈ ਤਸਦੀਕ ਨਹੀਂ ਹੋ ਰਹੀ। ਪਾਕਿਸਤਾਨੀ ਸੋਸ਼ਲ ਮੀਡੀਆ ਅਕਾਊਂਟਸ ਨੇ ਕੁਛ ਉਹ ਦੱਸ ਰਹੇ ਨੇ ਕਿ ਤਾਲਿਬਾਨ ਟੀਵੀ ਜਾਂ ਅਫਗਾਨ ਟੀਵੀ ਜਿਹੜੀ ਕਵਰੇਜ ਕਰ ਰਹੇ ਨੇ ਉਹਦੇ ਤੋਂ ਵੀ ਇਹ ਸਾਫ਼ ਪਤਾ ਲੱਗਣ ਡਿਆ ਹੈ ਕਿ ਇਹ ਫੈਕਟ ਐਂਡ ਫਿਗਰਸ ਨੇ ਜਿਹੜੇ ਉਹਦੇ ਖਿਲਾਫ ਆ। ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ, ਹਸਪਤਾਲ ਇਸ ਤੋਂ 3 ਮੀਲ ਦੂਰ ਹੈ। ਹੁਣ ਗੱਲਾਂ ਰਲੀਆਂ ਮਿਲੀਆਂ ਨੇ ਪਰ ਇਹਨਾਂ ਦੀ ਆਜ਼ਾਦ ਜ਼ਰੀਏ ਤਸਦੀਕ ਨਹੀਂ ਕਰ ਸਕਦੇ। ਪਾਕਿਸਤਾਨ ਇਹਨੂੰ ਡਿਨਾਈ ਕਰ ਰਿਹਾ ਕਿ ਮੈਂ ਹਸਪਤਾਲ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦਾ ਇਹ ਕਹਿਣਾ ਲੜਾਕੂਆਂ ਦੇ ਟਿਕਾਣਿਆਂ ਨੂੰ ਔਰ ਅਸਲਾ ਡੀਪ ਨੂੰ ਨਿਸ਼ਾਨਾ ਬਣਾਇਆ। ਤਾਲਿਬਾਨਾਂ ਦਾ ਇਹ ਆਖਣਾ ਕਿ ਨਹੀਂ ਜੀ ਹਸਪਤਾਲ ਤੇ ਅਟੈਕ ਕੀਤਾ ਗਿਆ। ਜੀ ਸਰਕਾਰੀ ਡਾਕਟਰਾਂ ਦੀ ਰਿਪੋਰਟ ਤੇ ਭਰੋਸਾ ਨਹੀਂ,
ਇਮਰਾਨ ਖਾਨ ਦੀ ਭੈਣ ਦਾ ਬਿਆਨ ਤੇ ਇਦੋਂ ਪਹਿਲਾਂ ਮੁਲਾਕਾਤ ਦੀ ਵੀ ਹੁਣ ਕੋਈ ਆਸ ਨਹੀਂ ਹੈ। ਕੀ ਜਾਣਕਾਰੀ ਹੈ ਮੈਨੂੰ? ਵਾਕਿਆ ਜੀ ਦੁੱਖ ਵਾਲੀ ਗੱਲ ਹੈ ਕਿ ਭਰਾ ਜੇਲ੍ਹ 'ਚ ਬੰਦ ਹੈ ਔਰ ਉਮੀਦ ਆਸ ਲੈ ਕੇ ਜੇਲ੍ਹ ਦੇ ਬਾਹਰ, ਬਲਕਿ ਹੁਣ ਤੇ ਉਹ ਮਾਰਬਲ ਫੈਕਟਰੀ ਦਾ ਇੱਕ ਨਾਕਾ ਜਿਹੜਾ ਜੇਲ੍ਹ ਤੋਂ ਵੀ ਕੋਈ ਮੇਰਾ ਖਿਆਲ 2 ਮੀਲ ਪਹਿਲੇ ਆ, ਉੱਥੇ ਹੀ ਰੋਕ ਲਿਆ ਜਾਂਦਾ ਹੈ, ਉੱਥੇ ਹੀ ਬਹਿ ਬੂ ਜਾਂਦੀਆਂ, ਉੱਥੇ ਸ਼ਾਮਾਂ ਪੈ ਜਾਂਦੀਆਂ, ਉੱਥੇ ਜੇਲ੍ਹ 'ਚ ਮੁਲਾਕਾਤ ਦਾ ਵਕਤ ਮੁੱਕਦਾ ਤੇ ਉੱਥੇ ਹੀ ਵਾਪਸ ਚਲੀਆਂ ਜਾਂਦੀਆਂ ਨੇ। ਹੁਣ ਉੱਥੋਂ ਵਾਪਸੀ ਤੇ ਈਦ ਤੋਂ ਪਹਿਲੇ ਇਹ ਮੁਲਾਕਾਤ ਸੀ, ਅੱਗੇ ਈਦ ਦੀਆਂ ਛੁੱਟੀਆਂ ਆ ਗਈਆਂ, ਉਹਨਾਂ ਛੁੱਟੀਆਂ ਦੇ ਵਿੱਚ ਮੁਲਾਕਾਤ ਨਹੀਂ ਹੋ ਸਕੇਗੀ। ਸੋ ਉਮੀਦ ਸੀਗੀ ਕਿ ਈਦ ਤੋਂ ਪਹਿਲੇ ਮੁਲਾਕਾਤ ਕਰਾਈ ਜਾਏਗੀ, ਪਰ ਸਰਕਾਰ ਨੇ ਮੁਲਾਕਾਤ ਨਹੀਂ ਕਰਾਈ। ਹਲੀਮਾ ਖਾਨ ਉਹਨਾਂ ਦਾ ਆਖਣਾ ਹੈ ਕਿ ਜਿਹੜੇ ਸਰਕਾਰੀ ਡਾਕਟਰ ਇਸ ਵੇਲੇ ਇਮਰਾਨ ਖਾਨ ਦਾ ਇਲਾਜ ਕਰ ਰਹੇ ਨੇ ਉਹ ਕਿਹਦੇ ਮਤਹਿਤ ਨੇ? ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਨੇ ਜਿਹੜੇ ਮੋਹਸਨ ਨਕਵੀ ਹੋਣੇ, ਉਹਨਾਂ ਦੇ ਉਹ ਨੌਕਰੀ ਜਦੋਂ ਸਰਕਾਰ ਦੀ ਕਰਨ ਦੇ ਨੇ ਤੇ ਉਹਨਾਂ ਦੀ ਰਿਪੋਰਟ ਕਿੱਦਾਂ ਸੱਚੀ ਹੋ ਸਕਦੀ ਹੈ? ਇਸ ਕਰਕੇ ਉਹਨਾਂ ਰਿਪੋਰਟਾਂ ਦੇ ਉੱਤੇ ਸਾਨੂੰ ਭਰੋਸਾ ਨਹੀਂ। ਸਾਨੂੰ ਪੂਰਾ ਯਕੀਨ ਹੈ ਕਿ ਇਮਰਾਨ ਖਾਨ ਦੀਆਂ ਅੱਖਾਂ ਨੇ ਜਿਹੜੀਆਂ ਉਹ ਜੇਲ੍ਹ ਦੇ ਵਿੱਚ ਅੰਨੀਆਂ ਹੋ ਜਾਣੀਆਂ, ਦੂਸਰੀ ਅੱਖ ਜਿਹੜੀ ਉਹ ਵੀ ਖਰਾਬ ਹੋ ਜਾਏਗੀ। ਇਸ ਕਰਕੇ ਕਿਉਂ ਨਹੀਂ ਆਜ਼ਾਦ ਤੌਰ ਤੇ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ? ਨਾਲ ਹੀ ਉਹਨਾਂ ਨੇ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਫੈਸਲਾ ਜਿਹੜਾ ਉਹਦੇ ਉੱਤੇ ਆਖਿਆ ਕਿ ਇਸ ਵੇਲੇ ਤੇ ਇਨਸਾਫ ਕਰਨ ਵਾਲੇ ਨੇ ਜਿਹੜੇ ਉਹਨਾਂ ਦੀਆਂ ਅੱਖਾਂ ਅੱਗੇ ਵੀ ਪੱਟੀ ਵੱਜੀ ਪਈ ਹੈ। ਜਿਹੜਾ ਉਹਨਾਂ ਨੇ ਆਖਿਆ ਕਿ ਮਾਮਲੇ ਇਹ ਸਾਹਮਣੇ ਆ ਰਹੇ ਨੇ, ਰਿਪੋਰਟਾਂ ਦਿੱਤੀਆਂ ਜਾ ਰਹੀਆਂ ਨੇ, ਇਹ ਸਾਫ਼ ਪਤਾ ਲੱਗ ਰਿਹਾ ਕਿ ਅਦਾਲਤੀ ਫੈਸਲੇ ਲਿਖ ਕੋਈ ਹੋਰ ਪਿੱਛੇ ਬਹਿ ਕੇ ਰਿਹਾ ਹੈ, ਜੱਜ ਸਿਰਫ ਉਹ ਸੁਣਾਉਣ ਦੇ ਨੇ, ਜਿਹੜੇ ਲਿਖੇ ਲਗਾਏ ਰੈਡੀਮੇਡ ਫੈਸਲੇ ਜਿਹੜੇ ਆਉਂਦੇ ਨੇ। ਤੇ ਨਾਲ ਉਹਨਾਂ ਦਾ ਇਹ ਆਖਣਾ ਸੀਗਾ ਕਿ ਅਸੀਂ ਇਨਸਾਫ ਦੇ ਵਾਸਤੇ ਹਰ ਬੂਹਾ ਖੜਕਾਵਾਂਗੇ। ਉਹਨਾਂ ਦਾ ਹਲੀਮਾ ਖਾਨ ਉਹਨਾਂ ਦਾ ਆਖਣਾ ਸੀਗਾ ਕਿ ਮੇਰੀ ਨਿੱਕੀ ਭੈਣ ਜਾਂ ਇਮਰਾਨ ਖਾਨ ਦੀ ਦੂਜੀ ਭੈਣ ਉਸਮਾ ਖਾਨ ਹੋਣ ਜਿਹੜੀਆਂ ਇਸ ਬਾਰੇ ਇਸਲਾਮਾਬਾਦ ਹਾਈ ਕੋਰਟ ਦਾ ਫਿਰ ਬੂਹਾ ਖੜਕਾਉਣ ਜਾ ਰਹੀਆਂ ਨੇ। ਜੀ, ਸਪੇਨ ਤੋਂ ਗੁਜਰਾਤ ਸ਼ਹਿਰ 'ਚ ਆਈਆਂ ਹੋਈਆਂ 2 ਭੈਣਾਂ ਦੇ ਕਤਲ 'ਚ ਸਪੈਨਿਸ਼ ਸਰਕਾਰ ਨੇ ਕੁੜੀਆਂ ਦੇ ਪਿਓ ਤੇ ਉਹਦੇ ਚਾਚੇ ਤਾਇਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਦਿੱਤੀ। ਅਸਲ ਦੇ ਵਿੱਚ ਜੀ ਇਹ 2 ਭੈਣਾਂ ਸਨ, ਸਪੇਨ 'ਚ ਸਨ, ਔਰ ਮਾਪੇ ਨੇ ਜਿਹੜੇ ਉਹਨਾਂ ਨੇ ਕਜ਼ਨ ਜਾਂ ਚਾਚੇ ਤਾਇਆਂ ਦੇ ਮੁੰਡਿਆਂ ਦੇ ਨਾਲ ਵਿਆਹਤੀਆਂ ਪਾਕਿਸਤਾਨ। ਹੁਣ ਵਿਆਹ ਤੋਂ ਬਾਅਦ ਉਹਨਾਂ ਨੂੰ ਸੱਦਣਾ ਸੀਗਾ। ਇਹ ਕੁੜੀਆਂ ਪਹਿਲਾਂ ਹੀ ਵਿਆਹ ਤੇ ਰਾਜ਼ੀ ਨਹੀਂ ਸਨ, ਦੋਵੇਂ ਭੈਣਾਂ। ਧੱਕਾ ਕੀਤਾ ਗਿਆ, ਜੋ ਦਬਾਅ ਪਾਇਆ ਗਿਆ, ਪ੍ਰੈਸ਼ਰ ਪਾਇਆ ਗਿਆ, ਵਿਆਹ ਹੋ ਗਿਆ। ਉਸ ਤੋਂ ਬਾਅਦ ਉਹ ਕਹਿਣ ਲੱਗੀਆਂ ਨਹੀਂ, ਅਸੀਂ ਜਦੋਂ ਉਹਨਾਂ ਨਾਲ ਵਸਣਾ ਨਹੀਂਗਾ ਤੇ ਅਸੀਂ ਨਹੀਂ ਉਹਨਾਂ ਨੂੰ ਸਪੇਨ ਸੱਦਣਾ। ਅੱਛਾ, ਮਾਮਲਾ ਵਿਗੜਿਆ। ਮਾਂ ਇਹਨਾਂ ਦੀ ਪਾਕਿਸਤਾਨ ਸੀ, ਜਿੱਥੇ ਉਹਨੂੰ ਪਤਾ ਨਹੀਂ ਕਿੱਦਾਂ ਜਾਂ ਕੀ ਵਰਗ ਲਾਇਆ ਗਿਆ ਕਿ ਭਈ ਕਿੱਦਾਂ ਇੱਕ ਹੁੰਦਾ ਹੈ ਰਿਸ਼ਤੇਦਾਰੀ ਦੇ ਵਿੱਚ ਇੱਕ ਪ੍ਰੈਸ਼ਰ ਹੈ ਜਿਹੜਾ ਉਹ ਪੈਂਦਾ ਹੈ। ਉਹ ਪ੍ਰੈਸ਼ਰ ਜਦੋਂ ਵਧਿਆ ਤੇ ਫਿਰ ਮਾਂ ਨੂੰ ਬਿਮਾਰ ਬਣਾਇਆ ਗਿਆ। ਕੁੜੀਆਂ ਜਦੋਂ ਪਾਕਿਸਤਾਨ ਅਪੜੀਆਂ ਤੇ ਪੂਰੇ ਮਨਸੂਬੇ ਦੇ ਤਹਿਤ ਪਹਿਲਾਂ ਇਹਨਾਂ ਨੂੰ ਮਾਰਿਆ ਕੁੱਟਿਆ ਗਿਆ, ਫਿਰ ਮਾਰ ਕੇ ਇਹਨਾਂ ਦੇ ਸਰੀਰ ਦੇ ਉੱਤੇ ਗਹਿਰੇ ਜ਼ਖਮ ਸਨ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋਵਾਂ ਭੈਣਾਂ। ਮਾਮਲਿਆਂ ਦੇ ਵਿੱਚ ਪਿਓ ਹਿੱਸੇਦਾਰ ਸੀਗਾ ਔਰ ਚਾਚੇ ਤਾਏ ਹਿੱਸੇਦਾਰ ਸਨ, ਔਰ ਉਹ 2 ਮੁੰਡੇ ਜਿਨ੍ਹਾਂ ਨਾਲ ਇਹ ਵਿਆਹੀਆਂ ਸਨ। ਹੁਣ ਸਪੈਨਿਸ਼ ਸਰਕਾਰ ਦਾ ਇਹ ਆਖਣਾ ਆ ਕਿ ਕਤਲ ਕੀਤੀ ਗਈ ਇਸ ਕੁੜੀ ਔਰ ਇਹਦੇ ਜਿਹੜੇ ਚਾਚੇ ਤਾਏ ਨੇ ਉਹਨਾਂ ਨੂੰ 14 ਸਾਲ, ਜਦ ਕਿ ਉਹਨਾਂ ਦਾ ਜਿਹੜਾ ਘਰ ਵਾਲੇ ਨੇ ਉਹਨਾਂ ਨੂੰ 8 ਸਾਲ ਕੈਦ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਏ, ਕਿਉਂਕਿ ਉਹਨੇ ਕਹਿੰਦਾ ਪਾਕਿਸਤਾਨ 'ਚ ਤੇ ਹੁਣ ਕਤਲ ਕੀਤਾ, ਕਤਲ ਕਰਕੇ ਇਹਨਾਂ ਦੇ ਉੱਤੇ ਕਤਲ ਦਾ ਮੁਕੱਦਮਾ ਬਣਿਆ। ਮੁਕੱਦਮੇ ਦੇ ਵਿੱਚ ਮਦਈ ਕਿਹਨਾਂ ਨੇ ਬਣਨਾ ਸੀਗਾ ਜੀ? ਉਹ ਬਾਕੀ ਜਿਹੜੇ ਚਾਚੇ ਬਚ ਗਏ ਉਹ ਜਾਂ ਫੁੱਫੀਆਂ ਬਣ ਗਈਆਂ। ਫੁੱਫੀਆਂ ਨੇ ਅਦਾਲਤ ਦੇ ਵਿੱਚ ਕਹਿਤਾ ਅਸੀਂ ਤੇ ਜੀ ਮਾਫ ਕੀਤਾ। ਉੱਥੇ ਪਾਕਿਸਤਾਨ ਦੇ ਵਿੱਚ ਇਸਲਾਮਿਕ ਲਾਅ ਇਹ ਕਹਿੰਦਾ ਕਿ ਜਦੋਂ ਮਾਫੀ ਦੇ ਦਿੱਤੀ ਗਈ ਤੇ ਕੰਮ ਮੁੱਕ ਗਿਆ। ਪਰ ਸਪੈਨਿਸ਼ ਸਰਕਾਰ ਇਹ ਕਹਿ ਰਹੀ ਹੈ ਔਰ ਪੂਰੇ ਯੂਰਪ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਪਈਆਂ ਨੇ ਕਿ ਇਹ ਧੱਕੇ ਦੇ ਵਿਆਹ ਜਿਹੜੇ ਪਾਕਿਸਤਾਨੀ ਹੈ ਮੁਸਲਮਾਨ ਸਮਾਜ ਦੇ ਵਿੱਚ ਹੋਣ ਦੇ ਨੇ, ਔਰ ਉਸ ਤੋਂ ਬਾਅਦ ਇਹ ਕੋਈ ਪਹਿਲਾ ਮਾਮਲਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਪ੍ਰਵੀਨ ਕਈ ਕਤਲ ਹੋਏ, ਇਹ ਹਾਈਲਾਈਟ ਹੋਇਆ। ਹੁਣ ਸਪੈਨਿਸ਼ ਸਰਕਾਰ ਇਹਨੂੰ ਕੇਸ ਨੂੰ 2 ਕੇਸਾਂ ਦੇ ਰੂਪ 'ਚ ਵੇਖ ਰਹੀ ਹੈ। ਇੱਕ ਤੇ ਉਹ ਜਿਹੜੇ ਪਾਕਿਸਤਾਨ 'ਚ ਕਤਲ ਹੋਏ ਉਹਦੇ 'ਚ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਦੂਜਾ ਇਹ ਕਿ ਕੁੜੀਆਂ ਜਦੋਂ ਸਪੇਨ ਦੇ ਵਿੱਚ ਮਾਪਿਆਂ ਦੇ ਕੋਲ ਰਹਿੰਦੀਆਂ ਸੀ, ਇਹਨਾਂ ਦੇ ਉੱਤੇ ਕਿੰਨਾ ਕੁ ਪ੍ਰੈਸ਼ਰ ਸੀ, ਕਿੰਨਾ ਕੁ ਦਬਾਅ ਸੀਗਾ। ਜਿਹੜੇ ਸਪੇਨ ਦੇ ਕਾਨੂੰਨ ਨੇ, ਲਾਜ਼ ਨੇ, ਉਹਨਾਂ ਦੀ ਉਲੰਘਣਾ ਕਰਦਿਆਂ ਹੋਇਆ ਇਹਨਾਂ ਕੁੜੀਆਂ ਨੂੰ ਕਿੰਨਾ ਚਿਰ ਕੈਦ ਰੱਖਿਆ ਗਿਆ। ਕਤਲ ਤੇ ਸਾਬਤ ਹੋਇਆ। ਇੱਥੇ ਜਿਹੜਾ ਜਬਰ ਹੋਇਆ ਉਸ ਜਬਰ ਦੇ ਉੱਤੇ ਵੀ ਜਿਹੜੀਆਂ ਸਜ਼ਾਵਾਂ ਨੇ ਉਹ ਇਹਨਾਂ ਦਿੱਤੀਆਂ ਜਾਣ। ਇਹ ਹੁਣ ਮਾਮਲੇ ਨੇ ਜਿਹੜੇ ਪੁੰਗਰ ਕੇ ਸਾਹਮਣੇ ਆਉਣ ਦੇ ਨੇ ਜੀ। ਲਾਹੌਰ 'ਚ 19 ਕਰੋੜ ਦੀ ਡਕੈਤੀ ਕਰਨ ਵਾਲਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਮਾਲ ਬਰਾਮਦ ਫਿਰ ਵੀ ਨਹੀਂ ਹੋਇਆ ਤੇ ਪੰਜਾਬ ਪੁਲਿਸ ਕੀ ਕਹਿੰਦੀ ਇਹ ਦੱਸੋ ਜ਼ਰਾ ਜੀ। ਦੱਸਣਾ ਇਹ ਸੀਗਾ ਕਿ ਇਹ 19 ਕਰੋੜ ਦੀ ਤੇ ਇੱਕ ਡਕੈਤੀ ਸੀਗੀ, ਕੁੱਲ 33 ਕਰੋੜ ਦੀ ਇਹ ਡਕੈਤੀ ਹੈ ਜਿਹੜੀਆਂ ਕਿ 48 ਘੰਟਿਆਂ ਦੇ ਵਿੱਚ ਉਹਨਾਂ ਨੇ ਕੀਤੀਆਂ। ਇਹ ਇੱਕ ਪੂਰਾ ਗੈਂਗ ਹੈ। ਪੁਲਿਸ ਦਾ ਜਿਹੜਾ ਆਖਣਾ ਉਹਦੇ ਬਾਅਦ ਦੱਸਾਂਗੇ। ਪਹਿਲੀ ਜਿਹੜੀ ਡਕੈਤੀ ਹੈ ਨਾ 19 ਕਰੋੜ ਦੀ, ਉਹਦੇ ਵਿੱਚ ਕਰੋੜਾਂ ਰੁਪਈਆਂ ਦੀ ਨਕਦੀ ਸਮੇਤ 200 ਤੋਲੇ ਸੋਨਾ, 1 ਕਰੋੜ 25 ਲੱਖ ਰੁਪਏ ਦਾ ਡਾਇਮੰਡ ਸੈੱਟ, 10 ਕਰੋੜ ਰੁਪਏ ਦਾ ਕੀਮਤੀ ਸਮਾਨ, 3 ਕਰੋੜ ਦਾ ਵਾਧੂ ਸੋਨਾ ਔਰ ਡਾਲਰਸ ਔਰ ਕਹਿ ਲੋ ਕਿ ਫਾਰਨ ਕਰੰਸੀ ਹੈ ਜਿਹੜੀ ਉਹ ਲੁੱਟੀ ਗਈ। ਮਾਮਲਾ ਇਹ ਹੋਇਆ ਕਿ ਫੈਮਿਲੀ ਪ੍ਰਵੀਨ ਪਾਕਿਸਤਾਨ 'ਚ ਤੁਹਾਨੂੰ ਪਤਾ ਹੈ ਕਿ ਅਫਤਾਰ ਪਾਰਟੀਆਂ ਵੀ ਚੱਲਦੀਆਂ ਤੇ ਸਹਿਰੀ ਪਾਰਟੀਆਂ ਵੀ ਚੱਲਦੀਆਂ, ਯਾਨੀ ਸਵੇਰੇ ਸਰਗੀ ਦੇ ਵਾਸਤੇ ਵੀ ਪਾਰਟੀਆਂ ਚੱਲਦੀਆਂ, ਰਾਤ ਨੂੰ ਅਫਤਾਰੀ ਦੇ ਟਾਈਮ ਜਾਂ ਤੁਹਾਡੇ ਵਾਲ ਪਰੌਣੇ ਹੋਣ ਦੇ ਰੋਜ਼ਿਆਂ ਦੇ ਮਹੀਨੇ 'ਚ ਇਹ ਚੱਲਦਾ ਹੈ। ਇਹ ਮਾਮਲਾ ਜਿਹੜਾ ਇਹ ਵਾਪਰਿਆ 12 ਮਾਰਚ ਨੂੰ ਲਾਹੌਰ ਦੇ ਇਲਾਕੇ ਡਿਫੈਂਸ 'ਚ, ਔਰ ਇਸ ਘਰ ਜਿੱਥੇ ਸਭ ਕੁਝ ਹੋਇਆ ਉੱਥੇ ਉਹਨਾਂ ਨੇ ਗਾਰਡ ਰੱਖਿਆ, ਮੁਸੱਲਾ ਗਾਰਡ ਰੱਖਿਆ। ਜਦੋਂ ਉਹ ਸਰਗੀ ਕਰਕੇ ਸਹਿਰੀ ਕਰਕੇ ਆਏ ਤੇ ਇਹਨਾਂ ਨੇ ਪੂਰਾ ਵੇਖਿਆ ਕਿ ਇਹ ਹੁਣ ਘਰ ਵੜ ਕੇ ਗਰਾਜ 'ਚ ਵੜੇ।
ਗਾਰਡ ਹਜੇ ਗੇਟ ਬੰਦ ਕਰਨ ਡਿਆ ਤੇ ਪੂਰੇ ਜ਼ੋਰ ਦੇ ਨਾਲ ਇੱਕ ਗੱਡੀ ਹੈ ਜਿਹੜੀ ਉਹ ਗੇਟ ਨੂੰ ਪਾੜਦਿਆਂ ਹੋਇਆਂ ਅੰਦਰ ਵੜ ਗਈ। ਗਾਰਡ ਡਿੱਗ ਪਿਆ, ਉਹਦਾ ਅਸਲਾ ਖੋਇਆ, ਇਹਨਾਂ ਸਾਰਿਆਂ ਨੂੰ ਅਸਲੇ ਤੇ ਯਰਗਮਾਲ ਬਣਾਇਆ, ਪੂਰੇ ਰੱਜ ਕੇ ਲੁੱਟਿਆ ਔਰ ਉਸ ਤੋਂ ਬਾਅਦ 10 ਮਿੰਟ ਤੱਕ ਇਹਨਾਂ ਦੇ ਘਰ ਦੇ ਮੋਬਾਈਲ ਫੋਨ ਔਰ ਇੰਟਰਨੈਟ ਡਿਵਾਈਸਿਸ ਨਹੀਂ ਚੱਲੀਆਂ। ਉਹ ਐਸੇ ਲੇਟੈਸਟ ਇਕਵਿਪਮੈਂਟ ਲੈ ਕੇ ਆਏ ਸਨ ਕਿ ਉਹਨਾਂ ਡਿਵਾਈਸਾਂ ਨੂੰ ਰੀਸਟਾਰਟ ਹੋਣਾ ਪਿਆ। ਕੰਮ ਇਹ ਨਹੀਂ ਹੋਇਆ, ਜਦੋਂ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪਤਾ ਲੱਗਾ ਕਿ ਇੱਕ ਹੋਰ ਪਾਸੇ ਵੀ ਇਹੋ ਜਿਹੀ ਵਾਰਦਾਤ ਹੋ ਚੁੱਕੀ ਹੈ। ਜਦੋਂ ਸੀਸੀਟੀਵੀ ਫੁਟੇजेस ਕੱਢੀਆਂ ਇਹਨਾਂ ਨੇ, ਆਪਣੇ ਗਰਾਜ ਦੀਆਂ ਵੀ ਦਿੱਤੀਆਂ, ਘਰ ਦੀਆਂ ਵੀ ਦਿੱਤੀਆਂ ਔਰ ਬਾਕੀ ਵੀ ਉਹਨਾਂ ਸੜਕਾਂ ਦੀਆਂ ਕੱਢੀਆਂ ਗਈਆਂ ਤੇ ਪਤਾ ਲੱਗਾ ਇਹ ਇਸਲਾਮਾਬਾਦ ਨੰਬਰ ਦੀ ਇੱਕ ਨੰਬਰ ਪਲੇਟ ਦੀ ਗੱਡੀ ਹੈ। ਦੂਸਰੇ ਥਾਂ ਜਦੋਂ ਵੇਖਿਆ ਗਿਆ ਪਤਾ ਲੱਗਾ ਉੱਥੇ ਵੀ ਇਹਨਾਂ ਨੇ ਵਾਰਦਾਤ ਕੀਤੀ ਔਰ ਇਹੀ ਗੱਡੀ ਦਾ ਨੰਬਰ ਹੈ। ਅੱਛਾ, ਹੁਣ ਇਹਨਾਂ ਨਾਕਾ ਲਾ ਲਿਆ, ਇਹ ਹੁਣ ਲੱਭਣ ਡੇ ਨੇ ਪੁਲਿਸ ਵਾਲੇ। ਪਤਾ ਲੱਗਾ ਅਗਲੀ ਰਾਤ ਫਿਰ ਵਾਰਦਾਤ ਹੋ ਗਈ। ਕੁੱਲ ਮਿਲਾ ਕੇ ਵਾਰਦਾਤਾਂ ਜਦੋਂ ਹੋਈਆਂ ਇਹਨਾਂ ਦਾ ਪਿੱਛਾ ਕੀਤਾ ਗਿਆ ਔਰ ਲਾਹੌਰ ਦੇ ਕਹਿੰਦੇ ਕਿ ਸਾਰੇ ਜਿਹੜੇ ਖਾਰਜੀ ਰਸਤੇ ਸਨ ਉਹਨਾਂ ਦੀ ਨਾਕਾਬੰਦੀ ਕੀਤੀ ਗਈ, ਚੈਕਿੰਗ ਕੀਤੀ ਗਈ ਇੱਕ ਇੱਕ ਗੱਡੀ ਦੀ। ਇਹਨਾਂ ਨੂੰ ਲੱਗਾ ਕਿ ਅਸੀਂ ਫਰਾਰ ਨਹੀਂ ਹੋ ਸਕਾਂਗੇ। ਜਦੋਂ ਇਹ ਮਾਮਲਾ ਲੱਗਾ ਇਹ ਕਸੂਰ ਵਾਲੇ ਪਾਸੇ ਕਹਿਣ ਦੇ ਜਾਣ ਲੱਗਾ, ਅੱਗੋਂ ਫਿਰ ਪੁਲਿਸ ਦਾ ਰਵਾਇਤੀ ਬਿਆਨ ਆ ਕਿ ਇਹਨਾਂ ਦਾ ਮੁਕਾਬਲਾ ਹੋਇਆ, ਮੁਕਾਬਲੇ ਦੇ ਵਿੱਚ ਅਗਲੀ ਸੀਟ ਤੇ ਬੈਠਾ ਇਹਨਾਂ ਦਾ ਗੈਂਗ ਦਾ ਜਿਹੜਾ ਕਰਤਾ ਧਰਤਾ ਆ ਉਹ ਮਾਰਿਆ ਗਿਆ ਆ। ਤੇ ਇਹ ਦੱਸਿਆ ਜਾ ਰਿਹਾ ਕਿ ਇਹ ਅਫਗਾਨਾਂ ਦਾ ਇੱਕ ਗੈਂਗ ਆ ਜਿਹੜੇ ਪਹਿਲਾਂ ਪਾਕਿਸਤਾਨ ਦੇ ਵਿੱਚ ਸੀਗੇ ਔਰ ਸਾਕਬ ਗੈਂਗ ਆ ਜਿਹੜਾ ਉਹਦੇ ਕੁਝ ਲੋਕ ਮਾਰੇ ਗਏ ਸਨ ਜ਼ਿਲਮ ਦੇ ਲਾਗੇ, ਅਸੀਂ ਬਾਬਾ ਕੋਈ 2-3 ਮਹੀਨੇ ਪਹਿਲਾਂ। ਇਹ ਉਹਦੇ ਬਚੇ ਹੋਏ ਜਿਹੜੇ ਲੋਕ ਨੇ ਉਹ ਨੇ ਔਰ ਇਹ ਬਕਾਇਦਾ ਮੁਨਜ਼ਮ ਹੋ ਕੇ ਸਾਲ 2024 ਤੋਂ ਹੁਣ ਤੱਕ ਲਾਹੌਰ ਦੇ ਵਿੱਚ ਵੱਡੀਆਂ ਡਕੈਤੀਆਂ ਕਰ ਰਹੇ ਨੇ। ਡਕੈਤੀਆਂ ਕਰਨ ਤੋਂ ਬਾਅਦ ਇਹ ਨਿਕਲ ਜਾਂਦੇ ਨੇ ਪਿਸ਼ੌਰ ਵਾਲੀ ਸਾਈਡ ਤੇ ਉੱਥੋਂ ਅਫਗਾਨਿਸਤਾਨ ਦੇ ਜਿਹੜੇ ਸਰਦੀ ਇਲਾਕੇ ਨੇ ਉੱਥੇ ਜਾ ਕੇ ਲੁਕਦੇ ਨੇ। ਹੁਣ 33 ਕਰੋੜ ਰੁਪਈਆ ਜਿਹੜਾ ਇਹ ਲੁੱਟ ਕੇ ਇਹਨਾਂ ਨੇ ਨਿਕਲਣਾ ਸੀਗਾ। ਉਸ ਤੋਂ ਪਹਿਲਾਂ ਇਹ ਬੰਦਾ ਜਿਹੜਾ ਡਕੈਤੀ ਦੇ ਵਿੱਚ ਜਾਂ ਕਹਿ ਲਓ ਪੁਲਿਸ ਮੁਕਾਬਲੇ ਚ ਮਾਰਿਆ ਗਿਆ। ਨਾਲ ਦੇ ਇਹਦੇ ਜਿਹੜੇ ਨੇ ਇਹ ਕੁੱਲ 8 ਜਣੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਬਾਰੇ ਪੁਲਿਸ ਦਾ ਇਹ ਦਾਵਾ ਕਿ ਅਸੀਂ ਉਹਨਾਂ ਦੇ ਨੇੜੇ ਪੜ ਗਏ ਆ। ਉਹੀ ਗੱਡੀ ਜਿਹੜੇ ਸਫ਼ਰ ਕਰਨ ਡਿਆ ਸੀਗਾ ਉਹਦੇ ਚ ਇਹਨੂੰ ਕਤਲ ਕਰ ਦਿੱਤਾ ਹੈ। ਗੱਡੀ ਹੈ ਜਿਹੜੀ ਉਹ ਵੀ ਬਰਾਮਦ ਹੋ ਗਈ ਹੈ। ਹੁਣ ਉਹ 8 ਜਿਨ੍ਹਾਂ ਨੂੰ ਫੜਨ ਵਾਸਤੇ ਛਾਪੇ ਮਾਰੇ ਜਾ ਰਹੇ ਨੇ ਜਾਂ ਦਾਵਾ ਕੀਤਾ ਜਾ ਰਿਹਾ ਅਸੀਂ ਉਹਨਾਂ ਦੇ ਨੇੜੇ ਅਪੜ ਗਏ ਆ। ਇਹ ਨਹੀਂ ਦੱਸਿਆ ਜਾ ਰਿਹਾ ਕਿ ਜਦੋਂ ਇਹਨੂੰ ਕਤਲ ਕੀਤਾ ਹੈ ਤੇ ਇਹਦੀ ਗੱਡੀ ਚੋਂ ਕੀ ਬਰਾਮਦ ਹੋਇਆ। ਇਹਦੀ ਗੱਡੀ ਚੋਂ ਜਦੀਦ ਅਮਰੀਕਨ ਅਸਲਾ ਫੜਿਆ ਗਿਆ, ਡਿਵਾਈਸਾਂ ਫੜੀਆਂ ਗਈਆਂ, ਫੜਿਆ ਗਿਆ ਵੀ ਮਾਲ ਫੜਿਆ ਗਿਆ। ਉਹਦੇ ਬਾਰੇ ਪੁਲਿਸ ਕੋਈ ਨਾਂ ਨਹੀਂ ਲੈ ਰਹੀ ਕਿ ਕੋਈ ਬਰਾਮਦਗੀ ਹੋਈ ਹੈ, ਕੋਈ ਨਗਦੀ, ਕੋਈ ਜ਼ੇਵਰਾਂ ਦੀ ਮੱਧ ਦੇ ਵਿੱਚ। ਬਟ ਇਹ ਆਖਿਆ ਜਾ ਰਿਹਾ ਕਿ ਇੱਕ ਬੰਦਾ ਮਰ ਗਿਆ ਹੈ। ਹੁਣ ਜਿਹੜੇ ਲੁੱਟੇ ਗਏ ਨੇ ਉਹ ਤਾਂ ਸਟਿਲ ਉੱਥੇ ਹੀ ਇਨਸਾਫ ਮੰਗਣ ਨੇ ਕਿ ਜੋ ਲੁੱਟੇ ਗਏ ਉਹਦੀ ਬਰਾਮਦਗੀ ਤੇ ਕੀਤੀ ਜਾਏ। ਔਰ ਉਹਨਾਂ ਮੀਡੀਆ ਤੇ ਬਿਆਨ ਵੀ ਦਿੱਤਾ ਹੈ ਕਿ ਬਰਾਮਦਗੀ ਦੇ ਸਾਨੂੰ ਫਿਕਰ ਹੈ, ਉਧਰੋਂ ਸਰਕਾਰ ਕੁਝ ਨਹੀਂ ਕਰ ਰਹੀ। ਜੀ 23 ਮਾਰਚ ਦੇ ਕੌਮੀ ਦਿਨ ਤੇ ਪਾਕਿਸਤਾਨੀ ਸਰਕਾਰ ਨੇ ਫੌਜੀ ਪਰੇਡ ਦੇ ਅਸਲੇ ਦੇ ਵਿਖਾਲੇ ਨੂੰ ਟਾਲ ਦਿੱਤਾ ਹੈ। ਜੀ ਹਰ ਸਾਲ ਇਹ 23 ਮਾਰਚ ਦਾ ਦਿਨ ਹੈ ਜਿਹੜਾ ਇਹਨੂੰ ਇਸੇ ਕੰਮ ਲਈ ਇੱਕ ਮਿੱਥਿਆ ਦਿਨ ਹੈ। ਪੂਰੀ ਪਾਕਿਸਤਾਨ 'ਚ ਛੁੱਟੀ ਹੁੰਦੀ ਹੈ। ਐਰਕੀ ਈਦ ਵੀ ਆ ਗਈ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਜੀ ਉਦਾਂ ਵੀ ਹਾਲਾਤ ਮੁਲਕ ਦੇ ਨੇ ਜਿਹੜੇ ਉਹ ਠੀਕ ਨਹੀਂ ਗਏ ਹੈ। ਆਲੇ ਦੁਆਲੇ ਜੰਗਾਂ ਨੇ ਜਿਹੜੀਆਂ ਉਹ ਵੀ ਲੱਗੀਆਂ, ਮਾਲੀ ਹਾਲਾਤ ਵੀ ਮੁਲਕ ਦੇ ਠੀਕ ਨਹੀਂ ਤੇ ਨਮਾਜ਼ ਦੇ ਉੱਤੇ ਖਰਚਾ ਆਉਂਦਾ ਆ। ਅਸੀਂ ਕਫਾਇਤਸ਼ਾਰੀ ਅਪਣਾਉਂਦੇ ਆ, ਕਫਾਇਤਸ਼ਾਰੀ ਨੂੰ ਗੱਲ ਆਇਆ, ਖਰਚਾ ਬਹੁਤਾ ਨਹੀਂ ਕਰਨਾ, ਸਰਕਾਰੀ ਖਰਚੇ ਘੱਟੋ ਘੱਟ ਕਰਨੇ ਨੇ। ਇਸ ਕਰਕੇ ਇਸ ਰੌਣਕ ਨੂੰ ਅਸੀਂ ਢਾਲ ਰਹੇ ਹਾਂ। ਜਦਕਿ ਦੂਸਰੀ ਗੱਲ ਇਹ ਹੈ ਕਿ ਪਿੰਡੀ ਸ਼ਹਿਰ ਤੱਕ ਤੇ ਤਾਲਿਬਾਨਾਂ ਦੇ ਡਰੋਨ ਆ ਗਏ ਨੇ ਤੇ ਖਤਰਾ ਇਹ ਹੈ ਕਿ ਇਸ ਨਮਾਇਸ਼ ਨੂੰ ਨਿਸ਼ਾਨਾ ਬਣਾਇਆ ਜਾਏਗਾ ਜਿਹਦੇ ਕਰਕੇ ਇਹਨਾਂ ਨੂੰ ਟਾਲਿਆ ਜਾ ਰਿਹਾ। ਔਰ ਅੱਜ ਤਾਲਿਬਾਨ ਜਿਹੜਾ ਕਹਿ ਰਹੇ ਨੇ ਕਿ ਹਸਪਤਾਲ ਤੇ ਹਮਲਾ ਹੋਇਆ ਔਰ ਇਹ ਸਭ ਕੁਝ ਹੋਇਆ। ਪਾਕਿਸਤਾਨ ਦਾ ਇਹ ਵੀ ਦਾਵਾ ਹੈ, ਸਾਡੀ ਅੱਜ ਦੀ ਪਹਿਲੀ ਖਬਰ, ਕਿ ਇਹ ਇੰਟੈਲੀਜੈਂਸ ਬੇਸ ਆਪਰੇਸ਼ਨ ਹੈ। ਯਾਦ ਰਵੇ ਕਿ ਇਹ ਕਾਰਵਾਈ ਪਾਕਿਸਤਾਨ ਵੱਲੋਂ ਐਨ ਉਸ ਵੇਲੇ ਕੀਤੀ ਗਈ ਹੈ ਜਦੋਂ ਸ਼ੁੱਕਰਵਾਰ ਨੂੰ ਜੁਮੇ ਵਾਲੇ ਦਿਨ ਅਸੀਂ ਖਬਰ ਦੇ ਕੇ ਗਏ ਹਾਂ ਕਿ ਰਾਵਲਪਿੰਡੀ ਸ਼ਹਿਰ ਦੇ ਵਿੱਚ ISI ਦੇ ਹਮਜ਼ਾ कैंप ਨੂੰ ਨਿਸ਼ਾਨਾ ਬਣਾया गया। ਉਦੋਂ ਜਦੋਂ ਪਾਕਿस्तानी मीडिया कह रहा है कि एक हसास इदारे के ऊपर हमला हुआ है, हमला नाकाम बना दिया गया, ਉਦੋਂ ਪੰਜਾਬੀ ਰੇਡੀਓ USA ਨੇ ਕਿਹਾ ਸੀਗਾ ਕਿ ISI ਦੇ ਹਮਜ਼ਾ ਕੈਂਪ ਤੇ ਰਾਵਲਪਿੰਡੀ 'ਚ ਤਾਲਿਬਾਨਾਂ ਦਾ ਡਰੋਨ ਅਟੈਕ ਹੋਣ ਦੇ ਉਹਨਾਂ ਦਾਅਵੇ ਕੀਤੇ, ਪਾਕਿਸਤਾਨੀ ਸਰਕਾਰ ਨੇ ਰੱਦ ਕੀਤੇ। ਸੋ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਜਿਹੜੀ ਇਹ ਕੀਤੀ ਗਈ। ਸੋ ਖਤਰੇ ਮੌਜੂਦ ਨੇ, ਇਸ ਕਰਕੇ ਕਹਿੰਦੇ ਨੇ ਕਿ 23 ਮਾਰਚ ਦੀ ਪਰੇਡ ਹੈ ਜਿਹੜੀ ਉਹਨੂੰ ਮੁਕਾ ਦਿੱਤਾ ਗਿਆ, ਟਾਲ ਦਿੱਤਾ ਗਿਆ। जी मसूद ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ YouTube, Facebook ਔਰ Instagram ਤੇ ਵੀ ਸੁਣਦੇ ਜੇ। ਇਹ ਖਬਰਾਂ ਹਫਤੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।